अस्सलामुअलैकुम, मैं हाँ रावल राठ ते तुसी वेख रहे हो वेले दी गल। सब तो पहला ते मैं अपने उन्हां क्रिश्चियन वीरां नूं हज़रत ईसा अलैहिस्सलाम दी जन्म दिन क्रिसमस के रूप विच मनाउण ते दिल दियां गहराइयां तो ਵਧਾਈ ਦਿੰਦਾ ਹਾਂ। ਤੇ ਅੱਜ ਦੇ ਦਿਨ ਹੀ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਦਾ ਜਨਮ ਦਿਨ ਵੀ ਹੈ। ਤੇ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਪਿੰਡੀ ਦੀ ਕਾਰਵਾਈ ਦਾ ਪਹਿਲਾ ਨਿਸ਼ਾਨਾ ਬਣੇ ਸਨ। ਜਿੱਥੇ ਮੈਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿਆਂਗਾ ਤੇ ਉੱਥੇ ਉਹਨਾਂ ਅੱਗੇ ਗਿਲਾ ਵੀ ਕਰਾਂਗਾ ਕਿ ਕਾਇਦ ਜੀ ਜਿਸ ਕਰਨਲ ਅਯੂਬ ਬਾਰੇ ਤੁਸੀਂ ਉਹਦੀ ਫਾਈਲ ਤੇ ਲਿਖਿਆ ਸੀ, ਜੇ ਜਿਉਂਦੇ ਜੀ ਉਸ ਦੀ ਮੰਜੀ ਠੋਕ ਜਾਂਦੇ ਜੋ ਅਸਲ ਵਿੱਚ ਤੁਹਾਡਾ ਕਾਤਲ ਹੈ। ਉਸ ਦੀਆਂ ਜਾਨਸ਼ੀਨਾਂ ਜਿਸ ਤਰ੍ਹਾਂ ਬੰਗਾਲ ਦੇ ਹਜ਼ਾਰਾਂ ਬੰਗਾਲੀਆਂ ਨੂੰ ਕਤਲ ਕਰ ਦਿੱਤਾ ਔਰ ਬੇਸ਼ੁਮਾਰ ਬਲੋਚੀ ਵੀ ਉਹਨਾਂ ਦਾ ਨਿਸ਼ਾਨਾ ਬਣ ਚੁੱਕੇ ਨੇ। ਉਹਨਾਂ ਦੀਆਂ ਜਾਨਸ਼ੀਨਾਂ ਹੀ ਜ਼ੁਲਫਕਾਰ ਅਲੀ ਭੁੱਟੋ ਨੂੰ ਤੁਹਾਡੇ ਕੋਲ ਭੇਜਿਆ, ਅਕਬਰ ਬੁਗਟੀ ਨੂੰ ਵੀ ਵਕਤ ਤੋਂ ਪਹਿਲੇ ਤੁਹਾਡੇ ਕੋਲ ਭੇਜ ਦਿੱਤਾ ਤੇ ਉਹਨਾਂ ਦੀਆਂ ਜਾਨਸ਼ੀਨਾਂ ਹੀ ਬੇਨਜ਼ੀਰ ਭੁੱਟੋ ਨੂੰ ਵਕਤ ਤੋਂ ਪਹਿਲੇ ਤੁਹਾਡੇ ਕੋਲ ਪੜਾ ਦਿੱਤਾ ਹੈ। ਤੇ ਅੱਜ ਕੱਲ ਫਿਰ ਉਹਨਾਂ ਦੀਆਂ ਜਾਨਸ਼ੀਨਾਂ ਨੇ ਬਾਕੀ ਬਚ ਗਏ ਸਿਆਸਤਦਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਉਹਨਾਂ ਨੂੰ ਕੋਈ ਵੀ ਇੰਦਾ ਸਿਆਸਤਦਾਨ ਜਿਹੜਾ ਆਵਾਮ ਦੇ ਵਿੱਚ ਪਾਪੂਲਰ ਹੋਵੇ ਜਾਂ ਆਵਾਮ ਦਿਆਂ ਵੋਟਾਂ ਤੋਂ ਮੁੰਤਖਬ ਹੋਣ ਦੀ ਤਾਕਤ ਰੱਖਦਾ ਹੋਵੇ, ਉਹ ਇੱਕ ਅੱਖ ਵੀ ਨਹੀਂ ਜੇ ਪਾਉਂਦਾ। ਪਰ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕਿਸੇ ਕਾਨੂੰਨ ਦੇ ਦਾਇਰੇ ਵਿੱਚ ਬਣ ਜਾਂਦੇ, ਜਿਸ ਤਰ੍ਹਾਂ ਕਿ ਇੰਡੀਆ ਦੇ ਹੁਕਮਰਾਨਾਂ ਔਰ ਸਾਡੇ ਤੋਂ ਵੱਖ ਹੋਣ ਵਾਲੇ ਬੰਗਲਾਦੇਸ਼ ਦੇ ਹੁਕਮਰਾਨਾਂ ਨੇ ਉਹਨਾਂ ਨੂੰ ਕਾਨੂੰਨ ਦੀਆਂ ਸੰਗਲਾਂ 'ਚ ਜਕੜ ਦਿੱਤਾ ਹੈ, ਇਸ ਤਰ੍ਹਾਂ ਤੁਸੀਂ ਵੀ ਜਕੜ ਜਾਂਦੇ ਤੇ ਸ਼ਾਇਦ ਅੱਜ ਇਹ ਆਪ ਮੁਹਾਰਾ ਰਿਚ ਪਾਕਿਸਤਾਨ ਦੀਆਂ ਫਸਲਾਂ ਨੂੰ ਉਜਾੜ ਨਾ ਰਿਹਾ ਹੁੰਦਾ। ਹੁਣ ਇਸ ਤੋਂ ਬਾਅਦ ਗੱਲ ਕਰਦੇ ਹਾਂ ਪਿੰਡੀ ਤੇ ਆਪਾਰਾਂ ਵਾਲਿਆਂ ਆਪਣੇ ਨਸਬ ਕਰਦਾ ਵਜ਼ੀਰ ਆਜ਼ਮ ਨਾਲ ਜਦੋਂ ਮੁਲਾਕਾਤ ਕੀਤੀ ਤੇ ਉਹਨਾਂ ਦੀ ਖੂਬ ਇੱਜ਼ਤ ਅਫਜ਼ਾਈ ਕੀਤੀ ਗਈ। ਉਸ ਤਸਵੀਰ ਤੇ ਵੀਡੀਓ ਦੇ ਵਿੱਚ ਨਸਬਸ਼ੁਦਾ ਵਜ਼ੀਰ ਆਜ਼ਮ ਦਾ ਚਿਹਰਾ ਦੱਸ ਰਿਹਾ ਹੈ ਕਿ ਜੋ ਕੁਝ ਉਹਨਾਂ ਨਾਲ ਬੀਤ ਰਹੀ ਹੈ ਉਸ ਦੇ ਉੱਤੇ ਉਹ ਖੁਸ਼ ਨਜ਼ਰ ਨਹੀਂ ਆਉਂਦੇ। ਇਮਰਾਨ ਸਾਹਿਬ MKM ਫੰਕਸ਼ਨਲ ਲੀਗ ਤੇ ਚੌਧਰੀ ਬਰਦਰਾਂ ਦੀਆਂ ਜਿਹੜੀਆਂ ਡੋਰੀਆਂ ਹਿੱਲ ਰਹੀਆਂ ਨੇ ਉਹਨਾਂ ਤੋਂ ਉਹ ਇੰਤਹਾਈ ਖੌਫਜ਼ਦਾ ਨੇ। ਆਪਾਰਾ ਦੀ ਤੇ ਖਾਸ ਕਰ ਇਮਰਾਨ ਸਾਹਿਬ ਨਾਲ ਚਿਰਾਂ ਦੀ ਵਿਗੜੀ ਹੋਈ ਹੈ। ਜਦੋਂ ਇਮਰਾਨ ਸਾਹਿਬ ਨੂੰ ਭੇਜਿਆ ਗਿਆ ਸੀ ਚੌਧਰੀ ਬਰਦਰਾਂ ਦੇ ਘਰ, ਤੇ ਉਸ ਜ਼ਮਾਨੇ 'ਚ ਮੈਂ ਇੱਕ ਵੀਲੌਗ ਕੀਤਾ ਸੀ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਾ ਦਿੱਤਾ ਹੈ, ਤੁਸੀਂ ਦੁਬਾਰਾ ਸੁਣ ਸਕਦੇ ਹੋ ਕਿ ਮੈਂ ਉਸ ਵਕਤ ਹੀ ਇਸ ਵੱਲੋਂ ਖੇਡੀ ਗਈ ਗੇਮ ਬਾਰੇ ਗੱਲ ਕੀਤੀ ਸੀ। ਅੱਜ ਜਦੋਂ ਆਪਾਰਾ ਤੇ ਪਿੰਡੀ ਵਾਲੇ ਆਪਣੇ ਨਸਬ ਕੀਤੇ ਵਜ਼ੀਰ ਆਜ਼ਮ ਦੀ ਇੱਜ਼ਤ ਅਫਜ਼ਾਈ ਕਰ ਰਹੇ ਨੇ ਤੇ ਉਹ ਬੜਕਾ ਮਾਰਨ ਵਾਲਾ ਇਮਰਾਨ ਸਾਨੂੰ ਨਜ਼ਰ ਨਹੀਂ ਆਉਂਦਾ ਜਿਹੜਾ ਦੱਸ ਰਿਹਾ ਸੀ ਕਿ ਖਾਲਿਦ ਬਿਨ ਵਲੀਦ ਨੂੰ ਜੰਗ ਦੇ ਦੌਰਾਨ ਬਰਤਰਫ ਕਰ ਦਿੱਤਾ ਤੇ ਜਿਸ ਤਰ੍ਹਾਂ ਉਹਨਾਂ ਨਵਾਜ਼ ਸ਼ਰੀਫ ਨੂੰ ਤਾਨਾ ਮਾਰਦੇ ਹੋਏ ਇਹ ਜੁਗਤ ਲਾਈ ਸੀ ਕਿ ਅਗਰ ਤੁਹਾਡੀ ਜਗ੍ਹਾ ਤੇ ਮੈਂ ਹੁੰਦਾ ਤੇ ਆਪਾਰਾ ਦੇ ਉਸ ਵੇਲੇ ਦੇ ਚੀਫ ਨੂੰ ਬਰਤਰਫ ਕਰ ਦਿੰਦਾ। ਪਰ ਜਦੋਂ ਹੁਣ ਉਹਨਾਂ ਦੀ ਆਪਣੇ ਉੱਤੇ ਇਮਤਿਹਾਨ ਦੀ ਵਾਰੀ ਆਈ ਹੈ ਤੇ ਇਮਰਾਨ ਸਾਹਿਬ ਦੀਆਂ ਟੰਗਾਂ ਕੰਬ ਰਹੀਆਂ ਨੇ ਔਰ ਰੰਗ ਉੱਡਿਆ ਹੋਇਆ ਹੈ, ਇਸ ਮੌਕੇ ਤੇ ਉਹਨਾਂ 'ਚ ਜੁਰਤ ਪੈਦਾ ਨਹੀਂ ਹੋਈ ਕਿ ਉਹ ਖਾਲਿਦ ਬਿਨ ਵਲੀਦ ਦੀਆਂ ਮਿਸਾਲਾਂ ਦੇਣ ਵਾਲਾ ਵਜ਼ੀਰ ਆਜ਼ਮ ਆਪਣੇ ਉਸ ਚੀਫ ਨੂੰ ਤੇ ਆਪਣੇ ਉਸ ਆਪਾਰਾ ਵਾਲੇ ਇੰਚਾਰਜ ਨੂੰ ਆਪਣੀਆਂ ਨੌਕਰੀਆਂ ਤੋਂ ਬਰਤਰਫ ਕਰੇ ਕਿ ਉਹਨਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਇਹ ਦੱਸ ਰਹੀਆਂ ਸਨ ਕਿ ਇਮਰਾਨ ਸਾਹਿਬ ਤੁਸੀਂ ਬੂਟ ਸਹੀ ਪਾਲਿਸ਼ ਨਹੀਂ ਕਰ ਰਹੇ। ਲੱਗਦਾ ਹੈ ਉਹਨਾਂ ਦਾ ਗੁੱਸਾ ਇਮਰਾਨ ਸਾਹਿਬ ਜਿਹੜੇ ਨੇ ਉਹ ਉਹਨਾਂ ਦੇ ਜਿਹੜੀਆਂ ਕਠਪੁਤਲੀਆਂ ਨੇ ਉਹਨਾਂ ਦੇ ਉੱਤੇ ਕੱਢਣ ਵਾਲੇ ਨੇ। ਔਰ ਜਿਸ ਤਰ੍ਹਾਂ ਪਰਵੇਜ਼ ਇਲਾਹੀ ਸਾਹਿਬ ਨੇ ਕਣਕ ਵਾਲੀ ਕੀਮਤ ਦੇ ਬਾਰੇ ਜਿਹੜੀ ਕਮੇਟੀ ਬਣਾਈ ਹੈ, ਪੰਜਾਬ ਹਕੂਮਤ ਦੀ ਉਸ ਸੁਬਕੀ ਤੋਂ ਬਾਅਦ ਮੁਮਕਿਨ ਹੈ ਕਿ ਇਮਰਾਨ ਸਾਹਿਬ ਦਾ ਪਾਰਾ ਹੱਦੋਂ ਵੱਧ ਜਾਏ ਤੇ ਉਹ ਨੈਬ ਵਾਲੇ ਕੇਸ ਦੇ ਵਿੱਚ ਜਾਂ ਹੋਰ ਕਿਸੇ ਮੁਕੱਦਮੇ ਦੇ ਵਿੱਚ ਜਾਂ ਆਪਣੇ ਕਿਸੇ ਮਾਤਹਿਤ ਇਦਾਰੇ ਰਾਹੀਂ ਪਰਵੇਜ਼ ਇਲਾਹੀ ਸਾਹਿਬ ਨੂੰ ਸ਼ਹਿਬਾਜ਼ ਸ਼ਰੀਫ ਦੇ ਨਾਲ ਦੀ ਕੋਠੀ 'ਚ ਮਹਿਮਾਨ ਬਣਾ ਲੈਣ। ਉਹਨਾਂ ਦੀ ਇਸ ਕਾਰਵਾਈ ਤੋਂ ਬਾਅਦ ਯਕੀਨਨ ਪਿੰਡੀ ਤੇ ਆਪਾਰਾ ਵਾਲੀਆਂ ਭੱਠੀਆਂ ਦੇ ਵਿੱਚ ਅੱਗ ਮਜ਼ੀਦ ਤੇਜ਼ੀ ਨਾਲ ਭੜਕ ਜਾਏਗੀ ਤੇ ਜਿਹੜਾ ਮਾਰਚ ਦੇ ਵਿੱਚ ਹਕੂਮਤ ਨੂੰ ਘਰ ਭੇਜਣ ਦਾ ਪਲਾਨ ਜਿਹਦੇ ਉੱਤੇ ਆਹਿਸਤਾ ਆਹਿਸਤਾ
ਕੰਮ ਹੋ ਰਿਹਾ ਹੈ ਉਹਦੇ ਵਿੱਚ ਮੁਮਕਿਨ ਹੈ ਕਿ ਮਜ਼ੀਦ ਤੇਜ਼ੀ ਆ ਜਾਏ। ਅੱਜ MKM ਦੀ ਪ੍ਰੈਸ ਕਾਨਫਰੰਸ ਦੱਸਦੀ ਹੈ ਕਿ ਇਮਰਾਨ ਸਾਹਿਬ ਨੇ ਆਪਣੇ ਰਾਹ ਵਿੱਚ ਖੱਡੇ ਖੱਟਣੇ ਸ਼ੁਰੂ ਕਰ ਦਿੱਤੇ ਨੇ। ਉਹ ਇਹ ਸਮਝ ਰਹੇ ਨੇ ਕਿ ਮੈਂ ਇਹ ਖੱਡੇ ਖੱਟਾਂਗਾ ਤੇ ਮੁਮਕਿਨ ਹੈ ਕਿ ਮੇਰੇ ਨਾਲ ਦੇ ਸਾਥੀ ਜਾਂ ਜਿਹੜੇ ਆਪਾਰਾਂ ਵੱਲੋਂ ਜਿਨ੍ਹਾਂ ਦੀਆਂ ਡੋਰੀਆਂ ਹਿਲਾਈਆਂ ਜਾਂਦੀਆਂ ਨੇ ਉਹ ਭੱਜ ਨਾ ਸਕਣ। ਜੇ ਉਹ ਭੱਜਣਗੇ ਤੇ ਇਹਨਾਂ ਖੱਡਿਆਂ 'ਚ ਡਿੱਗ ਪੈਣਗੇ। ਪਰ ਉਹ ਭੁੱਲ ਗਏ ਨੇ ਕਿ ਜਿਸ ਸ਼ਾਖ ਤੇ ਉਹ ਬੈਠੇ ਨੇ ਸ਼ੇਖ ਚਿੱਲੀ ਵਾਂਗੂ ਉਹਨਾਂ ਉਹ ਸ਼ਾਖ ਆਪ ਵੱਢਣੀ ਸ਼ੁਰੂ ਕਰ ਦਿੱਤੀ ਹੈ। ਜਿਸ ਤਰ੍ਹਾਂ JUI ਦੇ ਉੱਤੇ ਆਪਾਰਾਂ ਵੱਲੋਂ ਤੇ ਪਿੰਡੀ ਵੱਲੋਂ ਹਮਲਾ ਕੀਤਾ ਗਿਆ ਸੀ, ਉਸ ਹਮਲੇ ਦਾ ਕਾਊਂਟਰ ਕਰਦੇ ਹੋਏ JUI ਨੇ ਉਹਨਾਂ ਦੋ ਆਪਣੀਆਂ ਰਹਿਨੁਮਾਵਾਂ ਦੇ ਨਾਲ ਉਹਨਾਂ ਦੇ ਬਾਕੀ ਦੇ ਦੋ ਚੇਲੇ ਵੀ ਆਪਣੀ ਪਾਰਟੀ ਚੋਂ ਕੱਢ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੇ ਆਪਣੇ ਪਾਰਟੀ ਦੇ ਵਿੱਚ ਸ਼ੀਨ ਲੀਗ ਬਣਨ ਦੇ ਉਹ ਸਾਰੇ ਰਸਤੇ ਬੰਦ ਕਰ ਦਿੱਤੇ। ਅੱਜ ਜਾਵੇਦ ਹਾਸ਼ਮੀ ਸਾਹਿਬ ਦੀ ਪ੍ਰੈਸ ਕਾਨਫਰੰਸ ਦੱਸਦੀ ਹੈ ਕਿ ਆਪਾਰਾ ਵਾਲੇ ਕਿਤਨੀ ਨਿਚਲੇ ਲੈਵਲ ਦੇ ਉੱਤੇ ਆ ਕੇ ਇੰਤਹਾਈ ਘਟੀਆ ਗੇਮਾਂ खेलते ने। जब तलाश कर करके कुछ नहीं मिला तो फिर जाके ये 1500 का बिल बना के ये वो नहीं कर रहा, उसकी जरूरत भी नहीं है जो वहाँ पे SDO है। और वो कहता है कि मुझे ISI वालों ने हुक्म दिया है, जो ISI का कर्नल है, मुल्तान का इंचार्ज है, उसने मुझे ये टास्क दिया हुआ है कि आप जाके इनके घरों के मीटर उतार लें। बार बार मैं कहूँगा, मैं पीछे हटने वाला नहीं हूँ। मैं कमर जावेद बाजवा को कहना चाहता हूँ कि बाज आ जाओ, ये तुम करा रहे हो, यहाँ ये फैज हमीद करा रहा है। ਜ਼ਰਦਾਰੀ ਸਾਹਿਬ ਤੁਹਾਨੂੰ ਇਤਰਾਜ਼ ਸੀ ਨਾ ਕਿ ਨਾ ਲੈ ਜਾਣ, ਪਰ ਦੇਖੋ ਜਾਵੇਦ ਹਾਸ਼ਮੀ ਸਾਹਿਬ ਕੀ ਦੱਸ ਰਹੇ ਨੇ ਕਿ ਸਿਰਫ ਬਿਜਲੀ ਦਾ ਉਹ ਬਿੱਲ ਜਿਹੜਾ ਉਹਨਾਂ ਵੱਲੋਂ ਅਦਾ ਕਰ ਦਿੱਤਾ ਗਿਆ ਹੈ, ਉਸ ਬਿਜਲੀ ਵਾਲੇ ਮਹਿਕਮੇ ਦੇ ਪਿੱਛੇ ਜਿਹੜੇ ਹਜ਼ਰਾਤ ਨੇ ਉਹ ਕੌਣ ਨੇ, ਤੁਸੀਂ ਸੁਣ ਤੇ ਲਿਆ ਹੋਣਾ ਹੈ। ਹਾਲਾਂਕਿ ਇੱਥੇ ਜਾਵੇਦ ਹਾਸ਼ਮੀ ਸਾਹਿਬ ਦੱਸ ਰਹੇ ਨੇ कि उन्होंने एक पाई अदा कर दी थी। मैं 2100 रुपया उन्होंने कहा जो मैं भर चुका हूँ। अब मजीद बता दें, आज पूछे उनसे, अगर 100 रुपया भी बता देंगे तो मैं अपनी सारी सियासत से अस्तीफा दे दूंगा। वो दस रहे ने कि एक पाई दी अदायगी कर दी है, अगर कोई आउटस्टैंडिंग होवे ਤੇ ਮੈਂ ਸਿਆਸਤ ਤੋਂ ਇਸਤੀਫਾ ਦੇ ਦਿਆਂਗਾ। ਪਤਾ ਤੇ ਲੱਗ ਗਿਆ ਹੋਣਾ ਹੈ ਤੁਹਾਨੂੰ ਕਿ ਹਕੂਮਤ ਕੌਣ ਚਲਾ ਰਿਹਾ ਹੈ ਔਰ ਕਿਸ ਨਿਚਲੀ ਸਤ੍ਹਾ ਤੱਕ ਖਿਆਲ ਰੱਖਿਆ ਜਾਂਦਾ ਹੈ। ਪੀਪਲਜ਼ ਪਾਰਟੀ ਦੀਆਂ ਪਾਲਿਸੀਆਂ ਦੇ ਹਵਾਲੇ ਨਾਲ ਜਦੋਂ 2018 ਦੇ ਇਲੈਕਸ਼ਨ ਵਿੱਚ ਪੀਪਲਜ਼ ਪਾਰਟੀ ਦੇ ਲੋਕਾਂ ਨੇ ਬਾਜ਼ ਜਗ੍ਹਾ ਤੀਸਰੀ ਪੋਜੀਸ਼ਨ ਤੇ ਬਾਜ਼ ਜਗ੍ਹਾ ਜ਼ਮਾਨਤਾਂ ਜ਼ਬਤ ਕਰਾਈਆਂ ਤੇ ਉਸ ਵੇਲੇ ज़ुल्फ़कार अली भुट्टो साहब ਦੇ ਹਵਾਲੇ ਨਾਲ ਮੈਂ ਇੱਕ ਛੋਟੀ ਜਿਹੀ ਨਜ਼ਮ ਲਿਖੀ। ਆਖਰ ਤੇ ਮੈਂ ਉਹ ਨਜ਼ਮ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ ਕਿ ਦੀਵੇ ਦੀ ਬਲਦੀ ਲਾਠ ਸੀ ਲੋਕੋ, ਦੀਵੇ ਦੀ ਬਲਦੀ ਲਾਠ ਸੀ ਲੋਕੋ, ਕਮੀਆਂ ਲਈ ਤੇ ਠਾਠ ਸੀ ਲੋਕੋ, ਨਾਲ ਤੂਫਾਨਾਂ ਜੋ ਨਾ ਬੁਝਿਆ, ਨਾਲ ਤੂਫਾਨਾਂ ਜੋ ਨਾ ਬੁਝਿਆ, ਬੁਝਦਾ ਮੈਂ ਤੇ ਅੱਖੀਂ ਤੱਕਿਆ, ਦੀਵਾ ਉਹ ਸੰਸਾਰ ਦੇ ਹੱਥੋਂ ਸੁੱਤੇ ਘੂਕ ਸੀ ਮੂੰਹ ਰੱਖ ਲੋਕੀ, ਜਦ ਲੰਮੀ ਕੱਟਣੀ ਵਾਟ ਸੀ ਔਖੀ, ਨੇਰੀ ਰਾਤ ਦਾ ਜੁਗਨੂ ਰਾਵਲ, ਦੁਸ਼ਮਣ ਹੱਥੋਂ ਹਾਰ ਨਾ ਹੋਇਆ। ਯਾਨੀ ਇਸਟੈਬਲਿਸ਼ਮੈਂਟ 40-45 ਸਾਲ ਤੱਕ ਉਸ ਪਾਰਟੀ ਨੂੰ ਖਤਮ ਨਹੀਂ ਕਰ ਸਕੀ। ਨੇਰੀ ਰਾਤ ਦਾ ਜੁਗਨੂ ਰਾਵਲ, ਦੁਸ਼ਮਣ ਹੱਥੋਂ ਹਾਰ ਨਾ ਹੋਇਆ, ਘਰ ਦਿਆਂ ਜ਼ੁਲਫੀ ਮਾਰ ਮੁਕਾਇਆ।